ਬੰਗਲਾਦੇਸ਼ ਵਿੱਚ ਬੰਗਾਲੀ ਫੌਜੀ ਵਰਦੀ ਪਾਏ ਭਾਰਤੀ ਦਹਿਸ਼ਤਗਰਦ ਏਜੰਸੀ ਰਾਹ ਦੇ 3 ਅਹਿਲਕਾਰ ਗ੍ਰਿਫਤਾਰ। ਬੰਗਲਾਦੇਸ਼ ਦੇ ਹਸੀਨਾ ਸਰਕਾਰ ਦੇ ਵਜ਼ੀਰ ਹਾਰਜਾ ਹੁਸੈਨ ਮਹਿਮੂਦ ਅਤੇ ਟੈਲੀ ਮੁਵਾਸਲਾਤ ਦੇ ਵਜ਼ੀਰ ਜੁਨੇਦ ਅਹਿਮਦ ਨੂੰ ਵੀ ਭਾਰਤ ਫਰਾਰ ਹੁੰਦਿਆਂ ਫੜ ਲਿਆ ਗਿਆ। ਬੰਗਲਾਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚੋਂ ਬੰਗਾਲੀ ਫੌਜੀ ਵਰਦੀ ਪਾਏ 3 ਰਾਹ ਏਜੰਟ ਫੜ ਲਏ ਗਏ। ਭਾਰਤ ਦੇ ਵੱਡੇ ਜਸੂਸੀ ਇਦਾਰੇ ਰਾਹ ਦੇ ਦਹਿਸ਼ਤਗਰਦਾਂ ਦਾ ਫੜੇ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਬੰਗਲਾਦੇਸ਼ ਦੇ ਹਾਲਾਤ ਖਰਾਬ ਕਰਨ ਵਿੱਚ ਭਾਰਤ ਦਾ ਕਿੰਨਾ ਵੱਡਾ ਕਿਰਦਾਰ ਹੈ। ਬੀਤੇ 2 ਦਿਨਾਂ ਤੋਂ ਭਾਰਤੀ ਸਾਜ਼ਿਸ਼ੀ ਮਸ਼ੀਨਰੀ ਖੱਪ ਪਾ ਰਹੀ ਹੈ ਕਿ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਸ਼ੇਖ ਹਸੀਨਾ ਦੀ ਸਰਕਾਰ ਖਤਮ ਕੀਤੀ। ਰਾਹ ਦੇ 3 ਦਹਿਸ਼ਤਗਰਦ ਫੜੇ ਜਾਣ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਹੈ। ਭਾਰਤੀ ਮੀਡੀਆ ਨੇ ਬੰਗਲਾਦੇਸ਼ੀ ਨੈਸ਼ਨਲਿਸਟ ਪਾਰਟੀ ਅਤੇ ਜਮਾਤ ਇਸਲਾਮੀ ਸਣੇ ਸ਼ੇਖ ਹਸੀਨਾ ਦੇ ਦੌਰ ਦੀਆਂ ਸਾਰੀਆਂ ਵਿਰੋਧੀ ਜਮਾਤਾਂ ਉੱਤੇ ਵੀ ਇਲਜ਼ਾਮ ਲਾਇਆ ਕਿ ਉਹਨਾਂ ISI ਨਾਲ ਮਿਲ ਕੇ ਸ਼ੇਖ ਹਸੀਨਾ ਦੀ ਸਰਕਾਰ ਖਤਮ ਕੀਤੀ। ਬੰਗਲਾਦੇਸ਼ ਭਰ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਦੀਆਂ ਫੋਟੋਆਂ ਅਤੇ ਬੁੱਤ ਤੋੜਨ ਦਾ ਅਮਲ ਵੀ ਹਾਲੀ ਤੱਕ ਜਾਰੀ ਹੈ। ਸ਼ੇਖ ਹਸੀਨਾ ਦੀਆਂ ਫੋਟੋਆਂ ਨੂੰ ਅੱਗ ਲਾ ਕੇ ਤੇ ਸਾੜਿਆ ਵੀ ਜਾ ਰਿਹਾ ਹੈ। ਸ਼ੇਖ ਹਸੀਨਾ ਇਸ ਵੇਲੇ ਭਾਰਤ ਵਿੱਚ ਨੇ ਅਤੇ ਬਰਤਾਨੀਆ ਨੇ ਵੀ ਕਥਿਤ ਤੌਰ ਤੇ ਸ਼ੇਖ ਹਸੀਨਾ ਨੂੰ ਸਿਆਸੀ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਖਬਰਾਂ ਮੁਤਾਬਕ ਬਰਤਾਨੀਆ ਦਾ ਕਹਿਣਾ ਹੈ ਕਿ ਆਰਜ਼ੀ ਤੌਰ ਤੇ ਸਿਆਸੀ ਸ਼ਰਨ ਦੇਣ ਦੇ ਕਾਨੂੰਨ ਵਿੱਚ ਗੁੰਜਾਇਸ਼ ਹੀ ਨਹੀਂ। ਦੂਜੇ ਪਾਸੇ ਅਮਰੀਕਾ ਨੇ ਵੀ ਹਸੀਨਾ ਦਾ ਵੀਜ਼ਾ ਰੱਦ ਕਰ ਦਿੱਤਾ ਹੈ। ਉਧਰ ਬੰਗਲਾਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਪੁਲਿਸ ਵੀ ਡਿਊਟੀ ਛੱਡ ਕੇ ਤੇ ਨੱਸ ਗਈ। ਪੁਲਿਸ ਮੁਲਾਜ਼ਮਾਂ ਦੀ ਐਸੋਸੀਏਸ਼ਨ ਨੇ ਬਿਆਨ ਵਿੱਚ ਆਖਿਆ ਕਿ ਮਾਸੂਮ ਭੜਿਆਰਾਂ ਉਤੇ ਗੋਲੀਆਂ ਚਲਾਉਣ ਉਤੇ ਸਾਨੂੰ ਮਾਫ ਕੀਤਾ ਜਾਵੇ। ਐਡੀਸ਼ਨਲ ਇੰਸਪੈਕਟਰ ਜਨਰਲ ਪੁਲਿਸ ਨੇ ਪੁਲਿਸ ਅਹਿਲਕਾਰਾਂ ਨੂੰ ਆਖਿਆ ਕਿ ਤੁਸੀਂ ਡਿਊਟੀ ਉਤੇ ਵਾਪਸ ਆ ਜਾਓ, ਤੁਹਾਨੂੰ ਫੌਜ ਤਹਫਜ਼ ਦੇ ਦੀ।